ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਇਹ ਨੇ ਡਾਕਟਰ ਲੈਫਟੀਨੈਂਟ ਕਰਨਲ ਹੈਦਰ ਸ਼ਾਹ ਸਾਹਿਬ। ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਨਾ ਸਿਵੀਲੀਅਨ ਸਾਨੂੰ ਮਜਬੂਰ ਕਰਦੇ ਨੇ ਕਿ ਅਸੀਂ ਉਹਨਾਂ ਨੂੰ ਚੁੱਕੀਏ, ਜਿਹੜੇ ਐਸਟੈਬਲਿਸ਼ਮੈਂਟ ਦੇ ਖਿਲਾਫ ਡਿਫੇਮ ਕਰਦੇ ਨੇ, ਗਲਤ ਇਨਫੋਰਮੇਸ਼ਨ ਫੈਲਾਉਂਦੇ ਨੇ, ਉਹਨਾਂ ਨੂੰ ਚੁੱਕਨੇ ਆ। ਕਰਨਲ ਸਾਹਿਬ ਗੱਲ ਇਹਦਾ ਮਤਲਬ ਹੈ ਕਿ ਫੌਜ ਮੈਨੂੰ ਸੁਣ ਰਹੀ ਹੈ ਅਤੇ ਡਰ ਲੱਗਦਾ ਭਾਅ ਜੀ ਤੁਹਾਡੇ ਕੋਲੋਂ। ਤੁਸੀਂ ਤਾਕਤਵਰ ਲੋਕ ਹੋ, ਤੁਹਾਡੇ ਹੱਥ 'ਚ ਡੰਡਾ, ਮੇਰੇ 'ਚ ਕੁਛ ਨਹੀਂ ਹੈ। ਅਤੇ ਪਹਿਲੀ ਤਾਂ ਗੱਲ। ਦੂਸਰੀ ਗੱਲ ਇਹ ਵੀ ਕਿ ਤੁਸੀਂ ਵੇਖੋ ਜੋ ਇੱਥੇ ਨੰਗਾ ਨਾਚ ਹੋ ਰਿਹਾ, ਨੰਗੀਆਂ ਵੀਡੀਓ ਜੱਜਾਂ ਦੀਆਂ, ਵਕੀਲਾਂ ਦੀਆਂ, ਸਿਆਸਤਦਾਨਾਂ ਦੀਆਂ, ਹਰ ਬੰਦੇ ਦੀ ISI ਬਣਾ ਰਹੀ ਹੈ। ਫਿਰ ਜੋ PTI ਨਾਲ, ਨੂਨ ਲੀਗ ਨਾਲ, ਸਿਆਸਤਦਾਨਾਂ ਨਾਲ, ਸਾਰਿਆਂ ਨਾਲ ਹੋ ਰਿਹਾ, ਇਹ ਤਾਂ ਮੇਨ ਸਟਰੀਮ ਲੋਕ ਨੇ। ਇਹ ਉਹ ਤਾਂ ਨਹੀਂ ਨਾ ਹੈ ਕਿ ਪਸ਼ਤੂਨਿਸਤਾਨ ਔਰ ਗ੍ਰੇਟਰ ਬਲੋਚਿਸਤਾਨ ਵਾਲੇ ਨੇ। ਇਹ ਤਾਂ ਮੁਹਿੱਬੇ ਵਤਨ ਨੇ। ਚਲੋ ਕਰਪਟ ਹੋਣੇ ਨੇ, ਮੋਰਲੀ ਕਰਪਟ ਹੋਣੇ ਨੇ, ਫਾਈਨੈਂਸ਼ਲੀ ਹੋਣੇ ਨੇ, ਲੇਕਿਨ ਸਾਡੇ ਜਰਨਲ ਕਿਹੜਾ ਕੋਈ ਪਾਕ ਸਾਫ ਧੁੱਪੇ ਨੇ। ਮੈਨੂੰ ਬੰਦੇ ਆਉਂਦੇ ਨੇ ਤੂੰ ISI ਦੇ ਖਿਲਾਫ ਬੋਲ ਰਿਹਾ, ਫੌਜ ਦੇ ਖਿਲਾਫ ਬੋਲ ਰਿਹਾ, ਤੂੰ ਪਾਕਿਸਤਾਨ ਨਹੀਂ ਹੋਣਾ, ਤੂੰ ਆਪਣਾ ਪਾਸਪੋਰਟ ਕੈਂਸਲ ਕਰਾਉਣਾ। ਮੈਂ ਨਹੀਂ ਬੋਲ ਰਿਹਾ ਭਾਈ, ਮੈਂ ਪਾਕਿਸਤਾਨ ਹਾਂ, ਮੈਂ ਪਾਕਿਸਤਾਨ ਦੀ ਆਵਾਮ ਹਾਂ। ਅਰਤਗਲ ਡਰਾਮੇ 'ਚ ਆਉਂਦਾ ਕਿ ਤੂੰ ਰਿਆਸਤ ਦੇ ਖਿਲਾਫ ਬੋਲ ਰਿਹਾ। ਅਰਤਗਲ ਆਉਂਦਾ ਬਿਨਮ ਰਿਆਸਤ, ਮੈਂ ਰਿਆਸਤ ਹਾਂ। 27 ਕਰੋੜ ਬੰਦੇ ਰਿਆਸਤ ਨੇ। ਸਿਰਫ ਹਾਫਜ਼ ਸਾਹਿਬ ਰਿਆਸਤ ਨਹੀਂ ਹੈ, ਜੱਜ ਰਿਆਸਤ ਨਹੀਂ, ਬਿਊਰੋਕਰੇਸੀ ਰਿਆਸਤ ਨਹੀਂ, ਇੰਗਲਿਸ਼ ਨਿਜ਼ਾਮੇ ਤਲੀਮ ਰਿਆਸਤ ਨਹੀਂ। ਅਸੀਂ ਪਾਕਿਸਤਾਨ ਦੇ ਗਰੀਬ ਮਜ਼ਲੂਮ, ਅਸੀਂ ਰਿਆਸਤ ਪਾਕਿਸਤਾਨ ਆ। ਹਜ਼ਰਤ ਖਾਲਿਦ ਬਿਨ ਵਲੀਦ ਰਜ਼ੀਅੱਲਾਹੁ ਤਾਲਾ ਅਨਹੁ ਬੜੇ ਵੱਡੇ ਜਰਨਲ ਸਨ। ਸਾਡੇ ਜਰਨਲ ਤੇ ਉਹਨਾਂ ਦੀ ਜੁੱਤੀ ਜੇ ਵੀ ਨਹੀਂ ਹੈ। ਹਜ਼ਰਤ ਖਾਲਿਦ ਬਿਨ ਵਲੀਦ ਦੀ ਇੱਕ ਬੰਦੇ ਨੇ ਤਾਰੀਫ ਕੀਤੀ, ਸ਼ਾਇਰੀ ਲਿਖੀ। ਹਜ਼ਰਤ ਖਾਲਿਦ ਬਿਨ ਵਲੀਦ ਨੇ ਉਹਨੂੰ 10,000 ਦਿਰਹਮ ਦਿੱਤੇ। ਹਜ਼ਰਤ ਉਮਰ ਨੂੰ ਪਤਾ ਲੱਗਾ, ਉਹਨਾਂ ਨੇ ਬੁਲਾਇਆ ਖਾਲਿਦ ਨੂੰ ਮਦੀਨੇ। ਉਹਨਾਂ ਕਿਹਾ ਕਿ ਤੂੰ 10,000 ਉਹਨੂੰ ਕਿਉਂ ਦਿੱਤੇ ਨੇ ਦਿਰਹਮ, ਅਤੇ ਜੇ ਤੇ ਤੂੰ ਕੌਮੀ ਖਜ਼ਾਨੇ ਤੋਂ ਦਿੱਤੇ ਨੇ ਤਾਂ ਤੂੰ ਹਿਆਨਤ ਕੀਤੀ ਹੈ, ਤੂੰ ਮੁਅੱਤਲ ਹੈ। ਅਤੇ ਜੇ ਤੂੰ ਆਪਣੇ ਕੋਲੋਂ ਦਿੱਤੇ ਨੇ, ਤੂੰ ਫਜ਼ੂਲ ਖਰਚੀ ਕੀਤੀ ਹੈ, ਫਿਰ ਵੀ ਤੂੰ ਮੁਅੱਤਲ ਹੈ। ਯਾਰ ਵੇਖੋ, ਅਸੀਂ ਗਰਮੀ 'ਚ ਮਰ ਚੱਲੇ ਹਾਂ, ਸਾਡੀ ਕੌਮ ਦੇ ਕੋਲ ਕੋਈ ਸਹੂਲਤ ਨਹੀਂ। ਜੇ ਸਾਡੇ ਜਰਨਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹੰਦਕ ਦੇ ਮੌਕੇ ਦੇ ਉੱਤੇ ਇੱਕ ਸਾਹਬੀ ਨੇ ਕਿਹਾ, ਯਾ ਰਸੂਲ ਅੱਲਾ, ਇਹ ਵੇਖੋ ਮੈਂ ਪੱਥਰ ਬੰਨੇ ਆ, ਭੁੱਖਾ ਵਾਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਮੈਂ 2 ਪੱਥਰ ਬੰਨੇ ਨੇ। ਜੇ ਸਾਡੇ ਜਰਨਲ ਸਾਡੇ ਹਾਰ ਰਹਿਣ, ਸਾਡੇ ਜੱਜ, ਸਾਡੇ ਬਿਊਰੋਕਰੇਟ, ਉਹ ਵੀ ਜੇ ਗਰਮੀ ਦੇ ਵਿੱਚ ਲੋਡ ਸ਼ੈਡਿੰਗ 'ਚ ਉਹ ਜ਼ਲੀਲ ਹੋਣ, ਤਾਂ ਅਸੀਂ ਕਹਾਂਗੇ ਯਾਰ ਇਹ ਸਾਡੇ ਨੇ। ਜਦੋਂ ਉਹ ਯੈਸ਼ੀ ਕਰ ਰਹੇ ਨੇ, ਉਹਨਾਂ ਦਾ ਲਾਈਫ ਸਟਾਈਲ ਅੰਗਰੇਜ਼ਾਂ ਤੋਂ ਵੀ ਬਿਹਤਰ ਹੈ, ਅਤੇ ਸਾਡੀ ਕੌਮ ਦੇ ਨਾਲ ਤੁਸੀਂ ਇਹ ਹੁਣ ਕਰਨਲ ਸਾਹਿਬ ਇਹ ਲਾ ਹੁਣ ਨਹੀਂ ਹੈ ਚੱਲਣਾ, ਇਹ ਲਾ ਪ੍ਰਾਪੋਗੰਡਾ ਕਿ ਹਮ ਹਿਫਾਜ਼ਤ ਕਰ ਰਹੇ। ਅਸੀਂ ਬੱਝੇ ਹਾਂ, ਤੁਸੀਂ ਸਾਨੂੰ ਕੈਦ ਕਰਕੇ ਮਾਰ ਰਹੇ ਹੋ। ਸਲੋ ਪਾਇਜ਼ਨਿੰਗ ਹੋ ਰਹੀ, ਅਸੀਂ ਆਹਿਸਤਾ ਆਹਿਸਤਾ ਮਰ ਰਹੇ ਹਾਂ। 40-40, 50-50 ਹਜ਼ਾਰ ਬਿੱਲ ਆ ਰਹੇ ਨੇ। ਪਾਕਿਸਤਾਨ ਦਾ ਪਾਣੀ ਸੁੱਕ ਰਿਹਾ, ਕੋਈ ਡੈਮ ਨਹੀਂ ਬਣ ਰਹੇ, ਕੁਛ ਨਹੀਂ। ਜਿਹੜੇ ਮੁਲਕ ਦੇ ਵਿੱਚ ਸਭ ਤੋਂ ਤਾਕਤਵਰ ਨੇ, ਜ਼ਿੰਮੇਦਾਰ ਵੀ ਤਾਂ ਉਹੀ ਨੇ ਨਾ। ਫੌਜ ਸਭ ਤੋਂ ਤਾਕਤਵਰ ਹੈ, ਫੌਜ ਖੇਡਣ ਡਈ ਹੈ ਪੂਰੇ ਮੁਲਕ ਦੇ ਨਾਲ, ਅਤੇ ਫੌਜ ਤਾਕਤਵਰ ਹੈ। ਮੈਂ ਬੋਲਣ ਡਿਆ, ਮੈਂ ਲਫ਼ਜ਼ ਮੈਨੂੰ ਨਹੀਂ ਪਤਾ, ਮੈਨੂੰ ਮੁਹੱਬਤ ਹੈ ਫੌਜ ਦੇ ਨਾਲ, ਅੱਜ ਵੀ ਮੁਹੱਬਤ ਹੈ। ਮੈਂ ਆਪਣੀ ਫੌਜ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦਾ, ਅਤੇ ਨਾ ਜਿਹੜਾ ਆਉਂਦਾ ਪਾਕਿਸਤਾਨ ਤੋੜਨਾ ਜਾਂ ਫੌਜ ਦੇ ਖਿਲਾਫ ਬਗਾਵਤ ਕਰਨੀ ਹੈ, ਮੈਂ ਸਮਝਦਾ ਪਾਗਲ ਲੋਕ ਨੇ। ਲੇਕਿਨ ਮੈਨੂੰ ਡਰ ਹੈ ਕਿ ਮੈਂ ਹੱਕ ਦੀ ਗੱਲ ਕਰਾਂਗਾ। ਮੇਰੀ ਘਰ ਮਾਂ ਪਿਓ ਨੂੰ, ਮੇਰੇ ਅੱਬੂ ਪਾਕ ਫੌਜ 'ਚ 71 ਦੀ ਜੰਗ ਦੇ ਗਾਜ਼ੀ ਨੇ। ਮੇਰੇ ਮਾਮੂ ਬੰਗਲਾਦੇਸ਼ ਦੇ ਵਿੱਚ ਕੈਦ ਹੋਏ ਸਨ। ਮਤਲਬ ਅਸੀਂ ਇੱਕ ਫੌਜੀ ਖਾਨਦਾਨ ਹਾਂ। ਲੇਕਿਨ ਮੇਰੇ ਘਰ ਦੇ ਵੀ ਆਉਂਦੇ ਨੇ, ਯਾਰ ਨਾ ਬੋਲਿਆ ਕਰ। ਇਹ ਡਰ ਕਿਹਨੇ ਪਾਇਆ? ਜੇ ISI ਨੇ ਇਹ ਡਰ ਨਹੀਂ ਪਾਇਆ, ਅਤੇ ਜੇ ਕਿਸੇ ਹੋਰ ਨੇ ਪਾਇਆ, ਤਾਂ ISI ਦੀ ਨਾਕਾਮੀ ਹੈ। ISI ਨੂੰ ਆਖੋ ਸਾਨੂੰ ਕੋਈ ਇੰਝ ਦੀ ਵਜੂਹਾਤ ਦਿਓ, ਅਸੀਂ ਤੁਹਾਡੇ ਨਾਲ ਦੁਬਾਰਾ ਮੁਹੱਬਤ ਕਰੀਏ। ਅਸੀਂ ਤੁਹਾਡੇ ਨਾਲ ਮੁਹੱਬਤ ਕਰਨਾ ਚਾਹੁੰਦੇ ਹਾਂ। ਤੁਹਾਡਾ ਕਸੂਰ ਹੈ ਯਾਰ, ਸਾਡਾ ਨਹੀਂ।